ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜਨਵਰੀ ਦਿਨ ਹੈਗਾ ਆ ਜੀ ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀਤ 559-374-4541। ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਨਵਜੋਤ ਸਿੱਧੂ ਵੱਲੋਂ ਔਰਤਾਂ ਦੇ ਲਈ ਵੱਡੇ ਐਲਾਨ। ਇਸ ਵਾਰ ਵੈਸੇ ਮਿੰਟੂ ਜੀ ਦੇਖਿਆ ਜਾਵੇ, ਔਰਤਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਜ਼ੋਰ ਲਾਇਆ ਜਾ ਰਿਹਾ, ਲੁਭਾਵਣੀਆਂ ਜਿਹੜੀਆਂ ਇਹ ਵਾਅਦੇ ਜਿਹੜੇ ਇਹਨਾਂ ਨੂੰ ਦਿੱਤੇ ਜਾ ਰਹੇ ਨੇ। ਜੀ ਬਿਲਕੁਲ। ਇਹਦੇ ਵਿੱਚ ਕੀ ਹੈ ਕਿ ਹੁਣ ਇੱਕ ਤੇ ਇਹ ਹੈ ਕਿ ਔਰਤਾਂ ਦੀ ਹਿੱਸੇਦਾਰੀ ਬਹੁਤ ਹੈ। ਜੇ ਆਪਾਂ ਇਲੈਕਟੋਰਲ ਸਿਸਟਮ ਨੂੰ ਦੇਖੀਏ ਇੰਡੀਆ ਦੇ ਵਿੱਚ, ਜੇ ਤੁਸੀਂ ਦੇਖੋਗੇ ਹੁਣ ਪਹਿਲਾਂ ਜਿਹੜਾ ਜੈਂਡਰ ਗੈਪ ਸੀਗਾ ਉਹ ਬਹੁਤ ਜ਼ਿਆਦਾ ਕਹਿ ਲਓ ਕਿ ਅੰਕੜਿਆਂ ਦੇ ਵਿੱਚ ਆਪਾਂ ਨਜ਼ਰ ਆਉਂਦਾ ਸੀਗਾ। ਹੁਣ ਉਹ ਇੱਕ ਘਟ ਰਿਹਾ, ਵੋਟ ਬਰਾਬਰ ਹੈ। ਔਰ ਕਈ ਥਾਈਂ ਤਾਂ ਇੰਟਰਸਟਿੰਗ ਚੀਜ਼ ਇਹ ਹੁੰਦੀ ਹੈ ਕਿ ਔਰਤਾਂ ਦੀ ਵੋਟਿੰਗ ਜ਼ਿਆਦਾ ਹੁੰਦੀ ਹੈ। ਕਈ ਸਟੇਟਾਂ 'ਚ ਜਾਂ ਕਈ ਹਲਕਿਆਂ 'ਚ ਤੁਸੀਂ ਦੇਖਿਓ ਕਿ ਔਰਤਾਂ ਦੀ ਵੋਟਿੰਗ ਜ਼ਿਆਦਾ ਹੁੰਦੀ ਹੈ ਮਰਦਾਂ ਦੇ ਮੁਕਾਬਲੇ। ਤਾਂ ਖੈਰ ਇਹ ਬਦਲਦੇ ਹਾਲਾਤ ਨਹੀਂ। ਵੈਸੇ ਕਮਾਲ ਦੀ ਗੱਲ ਇਹ ਹੈ ਕਿ ਜੇ ਤੁਸੀਂ ਦੇਖੋਗੇ ਔਰਤਾਂ ਲਈ ਐਲਾਨ ਤਾਂ ਹੁੰਦੇ, ਪਰ ਅਮਲ ਬਹੁਤ ਥੋੜੇ ਹੁੰਦੇ ਨੇ। ਕਾਂਗਰਸ ਵਿੱਚ ਵੀ ਜੇ ਤੁਸੀਂ ਦੇਖੋਗੇ ਹੁਣ ਸੀਟਾਂ ਦਾ ਐਲਾਨ ਹੋਊਗਾ ਬਹੁਤ ਘੱਟ, ਇੱਕ ਮਤਲਬ ਕਿ ਰਸਮ ਪੂਰਤੀ ਜੀ ਬਣ ਕੇ ਰਹਿ ਜਾਂਦੀ ਹੈ। ਵੈਸੇ ਇਹਨਾਂ ਨੇ 50% ਵਾਲਾ ਉਹ ਕੀਤਾ ਸੀਗਾ ਕੰਮ, ਛੋਟੀਆਂ ਮਤਲਬ ਕਿ ਜੋ ਹੈਗੀਆਂ ਨੇ ਅਹੁਦੇਦਾਰੀਆਂ ਉਹਦੇ 'ਚ ਜ਼ਰੂਰ ਸੀ, ਪਰ ਉਤਲੇ ਪੱਧਰ ਤੇ ਤੁਸੀਂ ਦੇਖੋਗੇ ਤਾਂ ਨਾ ਮਾਤਰ ਨਜ਼ਰ ਆਉਂਦਾ, ਸਭ ਖਾਨਾ ਪੂਰਤੀ ਹੈ। ਤਾਂ ਖੈਰ ਦੇਖੋ, ਨਵਜੋਤ ਸਿੰਘ ਸਿੱਧੂ ਨੇ ਜਿਹੜੇ ਐਲਾਨ ਕੀਤੇ ਆ ਕਾਫੀ ਜ਼ਬਰਦਸਤ ਐਲਾਨ ਆ। ਜੇ ਉਹਨਾਂ ਸਾਰੇ ਐਲਾਨਾਂ ਨੂੰ ਦੇਖੀਏ ਤੇ ਉਹ ਤੇ ਬਹੁਤ ਗਾਲੀਆਂ ਗੱਲਾਂ ਕਰਦੇ ਨੇ। ਹੁਣ ਦੇ ਪਾਉਗੇ ਕਿ ਨਹੀਂ ਦੇ ਪਾਉਗੇ ਉਹ ਤਾਂ ਕੱਲ ਨੂੰ ਭਾਈ ਪਤਾ ਨਹੀਂ ਹੈ। ਪਰੰਤੂ ਉਹਨਾਂ ਨੇ ਜੋ ਸਵਾਲ ਖੜੇ ਕੀਤੇ ਸਨ ਦੂਜਿਆਂ ਤੇ, ਜਿਵੇਂ ਅਰਵਿੰਦ ਕੇਜਰੀਵਾਲ ਨੇ 1000 ਕਿਹਾ ਸੀਗਾ ਤਾਂ ਉਹਨੇ ਆਖਿਆ ਕਿ ਪੈਸੇ ਦੇਣੇ ਕਿੱਥੋਂ ਨੇ। ਸਭ ਤੋਂ ਵੱਡਾ ਸਵਾਲ ਇਹ। ਤਾਂ ਅੱਜ ਨਵਜੋਤ ਸਿੰਘ ਸਿੱਧੂ ਮਤਲਬ ਕਿ ਜੋ ਮੁਫਤ ਖੋਰੀ ਦਾ, ਔਰ ਇੱਥੋਂ ਤੱਕ ਤੁਹਾਨੂੰ ਯਾਦ ਹੋਣਾ ਨਾ, ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਸੀਗਾ ਕਿ ਮੇਰੀ ਬੀਵੀ ਨੂੰ 1000 ਰੁਪਇਆ ਦਿਓਗੇ ਤੇ ਚਲਾ ਕੇ ਮਾਰੂਗੀ। ਅੱਜ ਉਸੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰ ਦਿੱਤਾ ਕਿ ਅਸੀਂ 2000 ਰੁਪਇਆ ਦੇਵਾਂਗੇ ਬੀਬੀਆਂ, ਮਤਲਬ ਕਿ ਨਵੀਂ ਸਰਕਾਰ ਦੇ ਵਿੱਚ 2-2000 ਰੁਪਇਆ। ਫਿਰ ਇਸ ਤਰ੍ਹਾਂ ਹੀ ਮਤਲਬ ਕਿ ਸਕੂਟੀ ਕੁੜੀਆਂ ਨੂੰ ਕਹਿ ਦਿੱਤੇ ਜੇ ਜੋ ਕਾਲਜ ਜਾਏਗੀ, ਮਤਲਬ ਆ ਜਿਹੜੇ ਹੁੰਦੇ ਟੈਬ ਉਹ ਉਚੇਰੀ ਸਿੱਖਿਆ ਵਾਲਿਆਂ ਨੂੰ, ਕੁੜੀਆਂ ਨੂੰ, ਇਸ ਤਰ੍ਹਾਂ ਮਤਲਬ ਕਿ ਬਹੁਤ ਜ਼ਿਆਦਾ ਬੀਬੀਆਂ। 8 ਸਿਲੰਡਰ ਫ੍ਰੀ, ਕਮਾਲ ਦੀ ਗੱਲ ਹੈ ਕਿ 8 ਸਿਲੰਡਰ ਫ੍ਰੀ। ਜੇ ਤੁਸੀਂ ਦੇਖੋਗੇ ਤਾਂ ਇੱਕ ਘਰ ਦੇ ਵਿੱਚ ਯਾਨੀ ਇੱਕ ਔਰਤ ਨੂੰ 8000 ਦੇ ਸਿਲੰਡਰ ਹੈ ਇੱਕ ਸਾਲ ਦੇ ਵਿੱਚ। ਸੋ ਇਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਐਲਾਨ ਕੀਤੇ ਆ, ਚਲੋ ਐਲਾਨਾਂ ਦੀ ਰੁੱਤ ਆ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਫਿਰ ਸਵਾਲ ਉਹੀ ਹੁੰਦਾ ਹੈ ਨਾ ਕਿ ਭਾਈ ਇੰਨਾ ਪੈਸਾ, ਬੇਤਾਸ਼ਾ ਪੈਸਾ ਫਿਰ ਕਿੱਥੋਂ ਲਿਆਓਗੇ? ਆਪੇ ਤਾਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਕਰਜ਼ਾਈ ਹੈ ਜੀ, ਫਿਰ ਇਸ ਤੋਂ ਇਲਾਵਾ ਤੁਸੀਂ ਇਹੀ ਕਹਿੰਦੇ ਹੋ ਕਿ ਭਾਈ ਕਰਜ਼ਾ ਤੇ ਅੱਗੇ ਗੋਡੇ ਗੋਡੇ ਆ, ਜੇ ਲੋਲੀਪੌਪ ਦੇ ਕੇ ਸਰਕਾਰ ਬਣਾਉਣੀ ਹੈ ਤਾਂ ਮੈਂ ਇਹਦੇ ਨਾਲ ਨਹੀਂ ਹਾਂ। ਤੁਸੀਂ ਆਪ ਹੀ ਤੇ ਕਹਿੰਦੇ ਹੋ। ਅੱਜ ਹੁਣ ਖੁੱਲ ਕੇ ਜਾਂ ਤੇ ਦੱਸੋ ਕਿ ਹਾਂ ਪੰਜਾਬ ਮਾਡਲ ਦੇ ਵਿੱਚ ਬਈ ਵਾਕਈ ਉਹ ਇੰਨਾ ਪੈਸਾ ਆ ਜਾਏਗਾ ਤੇ ਪੰਜਾਬ ਮਾਡਲ ਕੀ ਲਾਗੂ ਹੋ ਜਾਏਗਾ? ਫਰਜ਼ ਕਰੋ ਕਿ ਸਰਕਾਰ ਤੁਹਾਡੀ ਬਣਾ ਦਿੱਤੀ ਜਾਂਦੀ ਹੈ ਲੋਕਾਂ ਵੱਲੋਂ, ਤਾਂ ਉਹਨੂੰ ਲਾਗੂ ਕੌਣ ਕਰੇਗਾ? ਚਰਨਜੀਤ ਸਿੰਘ
ਜਾਂ ਨਵਜੋਤ ਸਿੰਘ ਸਿੱਧੂ, ਉਹ ਗਰੰਟੀ ਨਹੀਂ ਕੋਈ ਲੈ ਸਕਦਾ ਕਿਉਂਕਿ ਸੀਐਮ ਫੇਸ ਹੈ ਨਹੀਂਗਾ ਕੋਈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਐਲਾਨ ਕੀਤੇ ਆ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ। ਪਰ ਦੇਖੋ ਹੁਣ ਜਦੋਂ ਸਾਰੇ ਕਰ ਹੀ ਰਹੇ ਆ, ਵੈਸੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਆਪਸ ਦੇ ਵਿੱਚ ਵੀ ਵਖੇੜਾ ਪਿਆ ਹੋਇਆ। ਜਦੋਂ ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਕਿ ਦੂਜੀਆਂ ਧੜੇਬਾਜ਼ੀਆਂ ਦੇ ਵਿੱਚ ਕੁਝ ਸ਼ਕਤੀਆਂ ਜਿਹੜੀਆਂ ਉਹ ਮੇਰੇ ਤੇ ਹਾਵੀ ਹੋ ਰਹੀਆਂ, ਤਾਂ ਨਵਜੋਤ ਸਿੰਘ ਸਿੱਧੂ ਹਮੇਸ਼ਾ ਗੇਮ ਘੁਮਾ ਦਿੰਦਾ। ਨਵਜੋਤ ਸਿੰਘ ਸਿੱਧੂ ਬਹੁਤ ਚਤਰਾਈ ਦੇ ਨਾਲ ਕਹਿ ਲਓ ਕਿ ਬੈਟਿੰਗ ਕਰਦਾ ਹੈ ਜਾਂ ਸ਼ਾਟ ਮਾਰਦਾ, ਤਾਂ ਦੂਜਿਆਂ ਦਾ ਧਿਆਨ ਜਿਹੜਾ ਹੈ ਨਾ ਫਿਰ ਆਪਣੇ ਵੱਲ ਖਿੱਚ ਲੈਂਦਾ, ਲੋਕਾਂ ਦੀ ਹਮਦਰਦੀ ਜਿਹੜੀ ਆ ਨਾਲ ਜੋੜ ਲੈਂਦਾ। ਤਾਂ ਬਹਰਹਾਲ ਐਲਾਨ ਵੱਡੇ ਆ। ਹੁਣ ਦੇਖੋ ਐਲਾਨ ਤੇ ਵੈਸੇ ਜਿਹੜੇ ਹੈਗੇ ਸੀਗੇ ਨਾ ਰਾਜਾ ਵੜਿੰਗ ਜੀ, ਇਹਨਾਂ ਨੇ ਵੀ ਇਸੇ ਤਰ੍ਹਾਂ ਦੇ ਕੀਤੇ ਸੀ। ਆਖਿਆ ਸੀ ਤੁਹਾਡੇ ਜਵਾਕਾਂ ਨੂੰ ਤੜਾਗੀਆਂ ਤੱਕ ਵੀ ਅਸੀਂ ਬੰਨ ਕੇ ਜਾਇਆ ਕਰਾਂਗੇ। ਹੁਣ ਤੁਸੀਂ ਦੇਖ ਲਓ, ਇਨੋਵਾ ਅਸੀਂ ਘੱਲਿਆ ਕਰਾਂਗੇ ਬਰਾਤਾਂ ਵਾਸਤੇ, ਤੇ ਹੁਣ ਦੇਖ ਲਓ ਤੁਸੀਂ। ਤਾਂ ਗੱਲ ਇਹ ਆ ਕਿ ਜਦੋਂ ਸਾਰਾ ਕੁਛ ਚੱਲ ਰਿਹਾ ਵਾ ਤਾਂ ਸਵਾਲ ਤੇ ਉੱਠਣਗੇ, ਵਿਰੋਧੀ ਸਵਾਲ ਚੁੱਕਦੇ ਆ, ਪਰ ਵਿਰੋਧੀਆਂ ਤੋਂ ਇਲਾਵਾ ਇਹਨਾਂ ਦੇ ਆਪਣੇ ਬੰਦੇ ਵੀ ਸਵਾਲ ਚੁੱਕਦੇ ਪਏ। ਰਾਣਾ ਗੁਰਜੀਤ ਨੇ ਆਖਿਆ ਕਿ ਪਰਸਨਲ ਕੈਪੈਸਿਟੀ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਨੇ ਕਿਉਂਕਿ ਹਾਲੇ ਮੈਨੀਫੈਸਟੋ ਬਣਨਾ ਬਾਕੀ ਹੈ। ਜਦੋਂ ਤੱਕ ਮੈਨੀਫੈਸਟੋ ਦੇ ਵਿੱਚ ਕੋਈ ਵਾਅਦਾ ਨਹੀਂ ਹੁੰਦਾ ਉਦੋਂ ਤੱਕ ਇਹਨੂੰ ਪਰਸਨਲ ਕੈਪੈਸਿਟੀ ਦਾ ਹੀ ਬਿਆਨ ਜਿਹੜਾ ਉਹ ਸਮਝਿਆ ਜਾਣਾ ਚਾਹੀਦਾ। ਤੋ ਬਿਆਨਾਂ ਦੀ ਰੁੱਤ ਹੈ ਜੀ, ਬਿਆਨ ਤੁਸੀਂ ਸੁਣੋ, ਮਨੋਰੰਜਨ ਕਰੋ ਖੂਬ। ਭਾਈ ਜਿਹਨੇ ਯਕੀਨ ਕਰਨਾ ਯਕੀਨ ਵੀ ਕਰ ਸਕਦਾ, ਜਿਹਨੇ ਮਨੋਰੰਜਨ ਕਰਨਾ ਉਹ ਮਨੋਰੰਜਨ ਕਰੇ, ਜਿਹਨੇ ਯਕੀਨ ਕਰਨਾ ਉਹ ਯਕੀਨ ਵੀ ਕਰ ਸਕਦਾ। ਖੁੱਲੀ ਖੇਡ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ, ਸਿੱਧੂ ਤੇ ਰੰਧਾਵਾ ਦਰਮਿਆਨ ਜੰਗ ਆਈ ਹੁਣ ਮੀਡੀਆ ਦੇ ਵਿੱਚ। ਹਾਂਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਥੋੜਾ ਜਿਹਾ ਇਸ ਗੱਲ ਨੂੰ ਖੋਲ ਕੇ ਕਿ ਆਪਸ ਦੇ ਵਿੱਚ ਇਹਨਾਂ ਦਾ ਰੱਟਾ ਬਾਵਾ ਪਿਆ। ਰੰਧਾਵਾ ਨੇ ਤੇ ਇੱਥੋਂ ਤੱਕ ਕਿਹਾ ਕਿ ਜਦੋਂ ਤੋਂ ਮੈਂ ਬਣਿਆ ਵਾ ਹੋਮ ਮਿਨਿਸਟਰ, ਸਿੱਧੂ ਮੇਰੇ ਨਾਲ ਨਾਰਾਜ਼ ਹੈ, ਸਿੱਧੂ ਮੇਰੇ ਨਾਲ ਨਾਰਾਜ਼ ਹੈ। ਤੇ ਜੇ ਉਹ ਕਹਿੰਦਾ ਕਿ ਗੱਲ ਹੈ ਗ੍ਰਹਿ ਮੰਤਰਾਲੇ ਦੀ, ਜੇ ਮਤਲਬ ਕਿ ਮੈਂ ਤਾਂ ਸਿੱਧੂ ਦੇ ਪੈਰਾਂ 'ਚ ਵੀ ਜਾ ਕੇ ਰੱਖ ਕੇ ਕਹਿ ਸਕਦਾ ਕਿ ਮੈਨੂੰ ਛੁੱਟੀ ਦਿਓ, ਪਰ ਮੈਂ ਪਾਰਟੀ ਨਹੀਂ ਛੱਡਾਂਗਾ, ਮੈਨੂੰ ਕੋਈ ਲਾਲਚ ਨਹੀਂ ਹੈ, ਕੋਈ ਲੋਭ ਨਹੀਂ ਹੈ। ਤੇ ਨਾਲ ਉਹਨੇ ਇੱਕ ਗੱਲ ਹੋਰ ਕਹੀ ਗ੍ਰਹਿ ਮੰਤਰੀ ਜੀ ਨੇ, ਉਹ ਕਹਿੰਦਾ ਕਿ ਦੇਖੋ ਜਿਸ ਤਰ੍ਹਾਂ ਸਿੱਧੂ ਬੋਲਦਾ ਮਜੀਠੀਆ ਵਾਲੇ ਕੇਸ ਦੇ ਵਿੱਚ, ਕਿਉਂਕਿ ਕੇਸ ਅਦਾਲਤ ਦੇ ਵਿੱਚ ਇਹ ਤੇ ਕਹਿੰਦੇ ਆ ਕਿ ਜਾ ਕੇ ਸਿਪਾਹੀ ਵੀ ਚੱਕ ਕੇ ਬੰਦੇ ਨੂੰ ਅੰਦਰ ਕਰ ਦੇਵੇ, ਕਿ ਮਜੀਠੀ ਵਾਲਾ ਕੇਸ ਅਦਾਲਤ ਦੇ ਅੰਦਰ ਆ। ਇਸ ਤਰ੍ਹਾਂ ਦੇ ਜਿਹੜੇ ਬਿਆਨਾਤ ਨੇ, ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਕੇਸ ਤੇ ਅਸਰ ਪਾ ਸਕਦੀ। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਾਫੀ ਉਹਨਾਂ ਨੇ ਖੁੱਲ ਕੇ ਗੱਲਾਂ ਕਹੀਆਂ ਨੇ। ਨਵਜੋਤ ਸਿੰਘ ਸਿੱਧੂ ਨੂੰ ਲਾਲਚੀ ਕਿਹਾ ਉਹਨਾਂ ਨੇ, ਅੰਗਰੇਜ਼ੀ ਦਾ ਸ਼ਬਦ ਇਸਤੇਮਾਲ ਕਰਕੇ ਕਿ ਬਹੁਤ ਜ਼ਿਆਦਾ ਆਕਾਂਖਿਆਵਾਦੀ ਆ। ਆਕਾਂਖਿਆਵਾਦੀ ਵੈਸੇ ਹੁੰਦਾ ਹੀ ਆ ਹਰੇਕ ਰਾਜਨੀਤੀ 'ਚ। ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਭਾਈ ਜਲਦੀ ਸਭ ਕੁਛ ਹਾਸਲ ਕਰ ਜਾਣਾ ਚਾਹੁੰਦੇ ਆ। ਤੇ ਜੇ ਤੁਸੀਂ ਦੇਖੋਗੇ ਇਹਨਾਂ ਦੀ ਲੜਾਈ ਤੇ ਹੁਣ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਨਾ। ਸੁਨੀਲ ਜਾਖੜ, ਮਨੀਸ਼ ਤਿਵਾੜੀ, ਉਹ ਸਾਰੇ ਖੁੱਲ ਕੇ ਬੋਲਦੇ ਆ ਸਿੱਧੂ ਦੇ ਉਲਟ। ਇਸ ਤੋਂ ਇਲਾਵਾ ਇਸ ਵੀਕਐਂਡ ਦੇ ਵਿੱਚ ਇੱਕ ਹੋਰ ਵੀ ਝਲਕ ਦੇਖਣ ਨੂੰ ਮਿਲੀ ਆ ਕਿ ਚਰਨਜੀਤ ਸਿੰਘ ਜਦੋਂ ਸੀਐਮ ਸਾਹਿਬ ਗਏ ਨੇ ਪੀਏਟੀ ਜਲੰਧਰ ਦੇ ਵਿੱਚ, ਤਾਂ ਉਹਨਾਂ ਨੇ ਵੀ ਸਿੱਧੂ ਜੀ ਤੇ ਕਿਤੇ ਨਾ ਕਿਤੇ ਨਿਸ਼ਾਨਾ ਕੱਸਿਆ। ਉਹ ਕਹਿੰਦੇ ਆ ਕਿਉਂਕਿ ਬੀਤੇ ਦਿਨ ਤੁਹਾਨੂੰ ਯਾਦ ਹੋਣਾ ਇੱਕ ਪੁਲਿਸ ਦੇ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਕੰਟਰੋਵਰਸੀ ਹੋ ਗਈ ਸੀ। ਤਾਂ ਇਸੇ ਸੰਦਰਭ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਜੇ ਕੋਈ ਪੰਜਾਬ ਪੁਲਿਸ ਬਾਰੇ ਬੋਲਦਾ ਹੈ ਤਾਂ ਉਹ ਮੇਰੀ ਸਰਕਾਰ ਬਾਰੇ ਬੋਲਦਾ ਹੈ, ਸਮਝ ਲਓ। ਤਾਂ ਇਹ ਵੀ ਕਿਤੇ ਨਾ ਕਿਤੇ ਇਸ਼ਾਰਾ ਇੱਧਰ ਨੂੰ ਹੀ ਸੀਗਾ। ਰਾਣਾ ਗੁਰਜੀਤ ਖੁੱਲ ਕੇ ਸਿੱਧੂ ਦੇ ਵਿਰੋਧ ਦੇ ਵਿੱਚ ਆ। ਹੋਰ ਵੀ ਜੇ ਆਪਾਂ ਦੇਖਾਂਗੇ ਤਾਂ ਦੱਬੇ ਸੁਰ ਜਿਹੜੇ ਆ ਉਹ ਕਿਤੇ ਨਾ ਕਿਤੇ ਹੁੰਦੇ ਹੀ ਆ। ਉਹ ਥੋੜੇ ਜਦੋਂ ਮੌਕੇ ਬਣਦੇ ਆ ਉਦੋਂ ਫਿਰ ਖੁੱਲ ਕੇ ਵੀ ਪ੍ਰਗਟ ਹੋ ਜਾਂਦੇ ਆ। ਤਾਂ ਮੇਰਾ ਕਲੇਸ਼ ਇਹਨਾਂ ਦਾ ਜਾਰੀ ਆ। ਮੈਂ ਤੇ ਇਹ ਵੀ ਸੁਣਿਆ ਸੀਗਾ ਕਿ ਇੱਕ ਮੀਟਿੰਗ ਕਰਵਾਉਣ ਦੀ ਕਿਤੇ ਨਾ ਕਿਤੇ ਹਦਾਇਤ ਹੋਈ ਹੈ ਕਿ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੀ ਮੀਟਿੰਗ ਹੋ ਜਾਏ। ਹਾਲਾਂਕਿ ਮੀਟਿੰਗ ਕਰਵਾਉਣ ਵਾਲੇ ਜਿਹੜੇ ਉਹ ਇਟਲੀ ਬੈਠੇ ਛੁੱਟੀਆਂ 'ਚ। ਰਾਹੁਲ ਗਾਂਧੀ 3 ਤਰੀਕ ਦੀ ਰੈਲੀ ਅਨਾਉਂਸ ਹੋਈ ਸੀ, 3 ਤੇ ਅੱਜ ਆ, ਉਹ ਨਾਨਕਿਆਂ ਨੂੰ ਨਿਕਲ ਗਿਆ ਪਰਾਂ ਨੂੰ ਇਟਲੀ ਨੂੰ। ਤੇ ਹੁਣ ਕਹਿੰਦੇ ਕਿ ਉਹਨਾਂ ਨੇ ਆਖਿਆ ਸੀਗਾ ਕਿ ਇੱਕ ਮੀਟਿੰਗ ਕਰਵਾਓ। ਐਤਵਾਰ ਦੀ ਇਹ ਸੰਭਾਵਨਾ ਜਤਾਈ ਜਾ ਰਹੀ ਸੀਗੀ ਕਿ ਭਾਈ ਮੀਟਿੰਗ ਹੋਏਗੀ, ਪਰ ਉਹ ਪਤਾ ਨਹੀਂ ਹੁਣ ਪਰਦੇ ਦੇ ਵਿੱਚ ਕੋਈ ਮੀਟਿੰਗ ਹੋਊਗੀ ਜਾਂ ਨਹੀਂ ਹੋਈ। ਪਰ ਇਹਨਾਂ ਦਾ ਰਫੜ ਜਿਹੜਾ ਉਹ ਇੱਕ ਵਾਰੀ ਫਿਰ ਹਾਈ ਕਮਾਂਡ ਤੱਕ ਪਹੁੰਚਿਆ ਪਿਆ। ਔਰ ਹਾਈ ਕਮਾਂਡ ਤੱਕ ਪਹੁੰਚਣ ਦਾ ਕਾਰਨ ਵੀ ਹੈ ਨਾ, ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਇਹਨਾਂ ਦੀ ਹਾਲਤ ਦੇਖੋ ਕਾਂਗਰਸੀਆਂ ਦੀ। ਮੈਨੀਫੈਸਟੋ ਜਿਹੜੀ ਮਤਲਬ ਕਿ ਕਹਿ ਲਓ ਕਿ ਬਹੁਤ ਕ੍ਰੂਸ਼ਲ ਚੀਜ਼ ਹੁੰਦੀ ਆ ਇਲੈਕਸ਼ਨ ਦੇ ਵਿੱਚ,
ਮੈਨੀਫੈਸਟੋ ਦੀ ਕਮੇਟੀ ਦਾ ਜਿਹੜਾ ਚੇਅਰਮੈਨ ਬਣਿਆ ਪ੍ਰਤਾਪ ਸਿੰਘ ਬਾਜਵਾ, ਚੇਅਰਮੈਨ ਤਾਂ ਹੈ ਪਰ ਉਹਦੇ ਨਾਲ ਸਿੰਗਲ ਬੰਦਾ ਕੋਈ ਇੱਕ ਵੀ ਬੰਦਾ ਹੈ ਨਹੀਂ ਕਿ ਜਿਹਦੇ ਨਾਲ ਮੀਟਿੰਗ ਕਰ ਸਕੇ, ਵਿਚਾਰ ਵਟਾਂਦਰਾ ਕਰ ਸਕੇ। ਤਾਂ ਬਹਰਹਾਲ ਦੇਖਦੇ ਆ ਕਿ ਕੀ ਬਣਦਾ, ਪਰ ਮੇਰੇ ਖਿਆਲ ਦੇ ਨਾਲ ਲੜਾਈ ਜਿਹੜੀ ਆ ਨਾ ਉਹ ਸੀਐਮ ਫੇਸ ਨੂੰ ਲੈ ਕੇ ਹੈਗੀ ਆ ਕਾਂਗਰਸ ਦੇ ਵਿੱਚ। ਕਿਉਂਕਿ ਅੱਜ ਰਾਣਾ ਗੁਰਜੀਤ ਗੱਲਾਂ ਗੱਲਾਂ 'ਚ ਕਹਿ ਗਿਆ ਕਿ ਸਾਡੀ ਪਾਰਟੀ 'ਚ ਇਸ ਤਰ੍ਹਾਂ ਦਾ ਰੌਲਾ ਤੇ ਹੈਗਾ। ਜੀ ਜੀ ਜੀ। ਸੀਨੀਅਰ ਕਾਂਗਰਸੀ ਆਗੂ ਹੰਸਪਾਲ ਦੇ ਪੋਤੇ ਸੁੰਦਰ ਸਿੰਘ ਨੇ ਮੰਗੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ। ਹਾਂਜੀ ਦੇਖੋ, ਟਿਕਟਾਂ ਹੁਣ ਟਕਾ ਕੇ ਮੰਗੀਆਂ ਜਾਣਗੀਆਂ, ਟਕਾ ਕੇ ਟਕੇ ਵਰਗੇ ਜਵਾਬ ਵੀ ਆ ਸਕਦੇ ਆ। ਤਾਂ ਗੱਲ ਇਹ ਹੈ ਕਿ ਐਚ.ਐਸ. ਹੰਸਪਾਲ ਜਿਹੜੇ ਲੋਕ ਕਾਂਗਰਸ ਤੋਂ ਜਾਣੂ ਨੇ ਜਾਂ ਪਾਰਟੀ ਤੋਂ ਕਿਤੇ ਨਾ ਕਿਤੇ ਜਾਣੂ ਨੇ, ਉਹਨਾਂ ਨੂੰ ਨਾ ਯਾਦ ਹੋਏਗਾ ਐਚ.ਐਸ. ਹੰਸਪਾਲ ਮੇਰੇ ਖਿਆਲ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੱਕ ਕਿਸੇ ਸਮੇਂ ਪ੍ਰਧਾਨ ਵੀ ਹੋਇਆ ਕਰਦੇ ਸੀਗੇ। ਇਹਨਾਂ ਦਾ ਪੂਰਾ ਨਾਮ ਸੀਗਾ ਹਰਵਿੰਦਰ ਸਿੰਘ ਹੰਸਪਾਲ, ਐਚ.ਐਸ. ਹੰਸਪਾਲ ਦੇ ਨਾਂ ਨਾਲ ਇਹ ਮਸ਼ਹੂਰ ਸਨ। ਇਹਨਾਂ ਦੇ ਪੋਤੇ ਆ ਸੁੰਦਰ ਸਿੰਘ, ਉਹਨਾਂ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਤਾਲ ਠੋਕੀ ਆ। ਉਹ ਕਹਿੰਦੇ ਆ ਕਿ ਭਾਈ ਮੈਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਆ। ਨਾਲ ਉਹਨਾਂ ਨੇ ਦੱਸਿਆ ਕਿ ਲਾਅ ਗ੍ਰੈਜੂਏਟ ਹਨ ਤੇ ਜੋ ਵੀ ਬੰਦਾ ਦੱਸਦਾ ਆਪਣਾ ਜੋ ਵੀ ਉਹਦਾ ਪਰਫਾਰਮਾ ਹੁੰਦਾ ਉਹਦੇ ਵਿੱਚ। ਅੱਛਾ, ਹੁਣ ਗੱਲ ਇਹ ਆ ਕਿ ਤੁਸੀਂ ਦੇਖੋ ਫਿਰ ਘਮਸਾਨ ਨਾਲ ਹੀ ਜੁੜ ਜਾਣੀ ਆ ਗੱਲ ਕਿ ਹਾਲਾਤ ਜਿਹੜੇ ਆ ਉਹ ਇੱਕ ਨਾਰ 100 ਬਿਮਾਰ ਵਾਲੇ ਤੇ ਹੁੰਦੇ ਹੀ ਹੁੰਦੇ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ। ਇੱਥੇ ਇੱਕ ਗੱਲ ਹੋਰ ਵੇਖਣ ਵਾਲੀ ਆ ਕਿ ਸਿੱਧੂ ਸਾਹਿਬ ਜਿਨ੍ਹਾਂ ਨੂੰ ਵੀ ਥਾਪੀ ਦਿੰਦੇ ਆ ਉਹਨਾਂ ਦੇ ਖਿਲਾਫ ਬੰਦੇ ਨਿੱਤਰ ਪੈਂਦੇ ਆ। ਵੈਸੇ ਦੋ ਤੇ ਚਲੇ ਹੀ ਗਏ ਸਨ ਛੱਡ ਕੇ, ਕਲਾਡੀ ਨੂੰ ਤੇ ਅੱਜ ਲਿਆਣਾ ਪਿਆ ਤੇ ਬਾਜਵਾ ਤੇ ਨਹੀਂ ਪਰਤਿਆ। ਦੇਖੋ ਥੋੜੇ ਦਿਨ ਪਹਿਲਾਂ, ਥੋੜੇ ਕੀ ਮੇਰੇ ਖਿਆਲ ਦੇ ਨਾਲ 2 ਕੁ ਦਿਨ ਪਹਿਲਾਂ ਇੱਥੋਂ ਸਾਹਨੇਵਾਲ ਤੋਂ ਇੱਕ ਰੈਲੀ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਤੇ ਇੱਕ ਤਰ੍ਹਾਂ ਅਸਿੱਧੇ ਰੂਪ ਦੇ ਵਿੱਚ ਬੀਬੀ ਬਿੱਟੀ ਜਿਹੜੀ ਕਿ ਸਿੰਗਰ ਰਹੀ ਹੈ ਕਿਸੇ ਟਾਈਮ, ਬੜੀ ਫੇਮਸ ਸਿੰਗਰ ਰਹੀ ਹੈ ਜੀ, ਸਤਿੰਦਰ ਬਿੱਟੀ ਨੂੰ ਉਹਨਾਂ ਨੇ ਆਪਣੀ ਮੁਖਾਤਬ ਹੋ ਕੇ ਆਪਣੀ ਭੈਣ ਕਹਿ ਕੇ ਕਿਹਾ ਕਿ ਮਤਲਬ ਕਿ ਇਹੀ ਅੱਗੇ ਲੱਗਾ ਜੇ ਆਪਾਂ ਉਹਨਾਂ ਸ਼ਬਦਾਂ ਦਾ ਸਰਲ ਅੱਖਰਾਂ ਦੇ ਵਿੱਚ ਅਰਥ ਕੱਢੀਏ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਬੀਬੀ ਬਿੱਟੀ ਦੀ ਹੀ ਕਿਤੇ ਨਾ ਕਿਤੇ ਟਿਕਟ ਪੱਕੀ ਜਿਹੜੀ ਹੈ ਉਹ ਕਰਵਾਈ। ਰੈਲੀ ਜੋ ਸੀਗੀ ਹੁਣ ਉਸੇ ਹੀ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਫਿਰ ਇੱਕ ਹੋਰ ਦਾਅਵੇਦਾਰੀ ਆ ਗਈ। ਦਾਅਵੇਦਾਰੀਆਂ ਤਾਂ ਦੇਖੋ ਕਾਂਗਰਸ ਦੇ ਵਿੱਚ ਆਉਂਦੀਆਂ ਨੇ, ਪਰ ਗੱਲ ਤੇ ਉੱਥੇ ਉਹੀ ਨਿਬੜਨੀ ਹੈ ਨਾ ਜੋ ਉਹ ਕਰਨਗੇ। ਤਾਂ ਉਹਦੇ ਵਿੱਚ ਇਹ ਧੜੇਬੰਦੀਆਂ ਜਿਹੜੀਆਂ ਉਹ ਅਸਰ ਪਾਉਣਗੀਆਂ ਕਿ ਉਹ ਕਹੇਗਾ ਕਿ ਇਹਦੀ ਟਿਕਟ ਕੱਟ, ਸਾਡੇ ਬੰਦੇ ਨੂੰ ਦੇ, ਸਾਡੇ ਨੂੰ ਨਾ ਦੇ, ਇਹਨੂੰ ਦੇ ਦੇ। ਸੋ ਇਹ ਇਹਨਾਂ ਦਾ ਹਾਲੇ ਹੋਰ ਕਲੇਸ਼ ਵਧੇਗਾ। ਇਹ ਤੇ ਕਲੇਸ਼ ਜਿਹੜਾ ਹੈ ਨਾ ਥੋੜਾ ਹੈ, ਜਿਵੇਂ ਟਿਕਟਾਂ ਦੀ ਵੰਡ ਹੋਏਗੀ ਉਹ ਕਲੇਸ਼ ਵਧਣਾ ਜਿਹੜਾ ਸੁਭਾਵਿਕ ਹੈ। ਪਰ ਮੇਰੇ ਖਿਆਲ ਦੇ ਨਾਲ ਕਾਂਗਰਸ ਦੇ ਕੋਲ ਇੱਕ ਸਮਾਂ ਸੀਗਾ, ਬਹੁਤ ਵੱਡੀ ਓਪਰਚੁਨਿਟੀ ਸੀਗੀ। ਇਹਨਾਂ ਨੇ 4.5 ਸਾਲ ਪਹਿਲਾਂ ਜਿਹੜਾ ਖਾਮੋਸ਼ ਰਹਿ ਕੇ ਸਾਰਾ ਕੁਝ ਗਵਾ ਲਿਆ ਤੇ ਹੁਣ ਰੌਲਾ ਪਾ ਕੇ ਜਿਹੜੇ 6 ਮਹੀਨੇ ਸੀ ਉਹ ਲੰਘਾ ਦਿੱਤੇ ਆ। ਹੁਣ ਤਾਂ ਟਿਕਟਾਂ ਵਾਲਾ ਰੌਲਾ ਚੱਲ ਪੂਗਾ, ਬਸ ਥੋੜਾ ਸਮਾਂ ਵੇਖੋ। ਤਾਂ ਹੀ ਤਾਂ ਇਹਨਾਂ ਦਾ ਇਹ ਆ ਕਿ ਟਿਕਟਾਂ ਜਿਹੜੀਆਂ ਉਹ ਬਹੁਤ ਲੇਟ ਵੰਡੀਆਂ ਜਾਣਗੀਆਂ ਤਾਂ ਕਿ ਜੋ ਕੁਝ ਹੋਣਾ ਥੋੜਾ ਹੋ। ਜੀ ਜੀ ਜੀ। ਤੇ ਅਗਲੀ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰਾਂ ਦੀ ਕੀਤੀ 7ਵੀਂ ਸੂਚੀ ਜੀ ਜਾਰੀ। ਹਾਂਜੀ ਦੇਖੋ 7 ਸੂਚੀਆਂ ਜਿਹੜੀਆਂ ਇਹਨਾਂ ਦੀਆਂ ਜਾਰੀ ਹੋ ਗਈਆਂ। ਮੇਰੇ ਖਿਆਲ ਦੇ ਨਾਲ ਟੋਟਲ ਜੇ ਤੁਸੀਂ ਦੇਖੋਗੇ ਤਾਂ ਉਹ ਬਣ ਜਾਣਗੇ 101 ਉਮੀਦਵਾਰ। ਤੱਕਾ ਖਾਸੀ ਤਕੜੀ ਸੂਚੀ ਬਣ ਗਈ ਤੇ ਇਹਦੇ ਵਿੱਚ ਵੱਡਾ ਨਾਮ ਹੈ ਜਿਵੇਂ ਆਪਾਂ ਜਾਣਦੇ ਹਾਂ ਲਾਲੀ ਮਜੀਠੀਆ। ਤਾਂ ਲਾਲੀ ਮਜੀਠਾ ਤੋਂ ਟਿਕਟ ਦੇ ਦਿੱਤੀ ਗਈ ਹੈ ਕਿਉਂਕਿ ਆਪਾਂ ਵੇਖਿਆ ਹੀ ਸੀਗਾ ਕਿ ਲਾਲੀ ਮਜੀਠੀਆ ਜੀ ਜਿਹੜੇ ਆ ਉਹ ਇੱਕ ਦਿਨ 2 ਦਿਨ ਪਹਿਲਾਂ ਹੀ ਦਾਖਲ ਹੁੰਦੇ ਨੇ ਪਾਰਟੀ ਦੇ ਵਿੱਚ ਤੇ ਨਾਲ ਦੀ ਨਾਲ ਹੀ ਅਨਾਉਂਸਮੈਂਟ ਹੋ ਜਾਂਦੀ ਹੈ। ਤਾਂ ਪਹਿਲਾਂ ਤਾਂ ਚਰਚਾ ਸੀਗਾ ਕਿ ਮਜੀਠੀਆ ਜਿਹੜੇ ਆ ਉਹ ਜਾ ਸਕਦੇ ਆ ਜੀ ਭਾਜਪਾ ਦੇ ਵਿੱਚ, ਪਰੰਤੂ ਫਿਰ ਉਹਨਾਂ ਨੇ ਸਾਫ਼ ਕੀਤਾ ਸੀਗਾ ਕਿ ਨਹੀਂ, ਮੈਂ ਏਦਾਂ ਦਾ ਕੋਈ ਕਦਮ ਨਹੀਂ ਚੁੱਕਾਂਗਾ। ਪਰ ਫਿਰ ਤੁਹਾਨੂੰ ਪਤਾ ਰਾਜਨੀਤਿਕ ਬੰਦੇ ਨੇ ਰਾਜਨੀਤੀ ਤੇ ਕਿਤੇ ਨਾ ਕਿਤੇ ਕਰਨੀ ਹੋਈ। ਲਾਲੀ ਮਜੀਠੀਆ ਜੀ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਤਾਂ ਇਹ ਕੁਝ ਘੰਟਿਆਂ ਦੇ ਅੰਦਰ ਮਤਲਬ ਕਿ ਲਾ ਲਓ ਕਿ ਇੱਕ ਦਿਨ ਵੀ ਨਹੀਂ ਪੂਰਾ ਬੀਤਦਾ ਤੇ ਉਸ ਤੋਂ ਬਾਅਦ ਅੱਜ ਸਵੇਰੇ ਇਹ ਸੂਚੀ ਜਿਹੜੀ ਜਾਰੀ ਹੋ ਜਾਂਦੀ ਹੈ ਜਿਹਦੇ ਵਿੱਚ ਟੌਪ ਤੇ ਨਾਮ ਹੈ ਜਿਹੜਾ ਉਹ ਲਾਲੀ ਮਜੀਠੀਆ ਜੀ ਜੀ। ਡਾਕਟਰ ਬਲਜੀਤ ਕੌਰ ਜੀ।
ਸੱਤਾ ਦੇ ਵਿੱਚ ਹੈਲੋ ਜੀ ਜੀ ਹੁਣ ਆਵਾਜ਼ ਆ ਰਹੀ ਹੈ, ਵਿੱਚ ਕੱਟ ਗਈ ਸੀਗੀ। ਹੈਲੋ ਜੀ 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 ਮਿੰਟੂ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਦੂਸਰਾ ਨਾਮ ਹੈ ਇਸ ਸੂਚੀ ਦੇ ਵਿੱਚ। ਵੈਸੇ ਤੇ ਜੇ ਤੁਸੀਂ ਅੰਮ੍ਰਿਤਸਰ ਕੇਂਦਰੀ ਤੋਂ ਵੇਖੋਗੇ, ਸੈਂਟਰਲ ਤੋਂ ਡਾਕਟਰ ਅਜੇ ਗੁਪਤਾ ਜੀ ਹੈ, ਤਰਨ ਤਾਰਨ ਤੋਂ ਆ ਗਏ ਕਸ਼ਮੀਰ ਸਿੰਘ ਸੋਲ ਜੀ, ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਜੀ ਸੋਢੀ ਆ ਗਏ, ਬੜਾ ਮਸ਼ਹੂਰ ਨਾਮ ਹੈ। ਤੇ ਪਰ ਮਲੋਟ ਤੋਂ ਮਤਲਬ ਕਿ ਸਾਡੇ ਸ਼ਹਿਰ ਤੋਂ ਡਾਕਟਰ ਬਲਜੀਤ ਕੌਰ ਨੂੰ ਮੈਦਾਨ ਚ ਉਤਾਰ ਦਿੱਤਾ। ਤੇ ਬੇਸਿਕਲੀ ਕੀ ਹੈ ਕਿ ਬਲਜੀਤ ਕੌਰ ਜੀ ਜਿਹੜੇ ਆ ਉਹ ਪ੍ਰੋਫੈਸਰ ਸਾਧੂ ਸਿੰਘ ਦੇ ਸਪੁੱਤਰੀ ਨੇ। ਅੱਛਾ ਨਾਮ ਹੈ ਉਹਨਾਂ ਦਾ ਜੀ ਸਿਹਤ ਖੇਤਰ ਦੇ ਵਿੱਚ, ਤਾਂ ਇਹਨਾਂ ਨੂੰ ਉਤਾਰ ਦਿੱਤਾ ਹੈ। ਤਾਂ ਇੱਥੇ ਹੁਣ ਹੈ ਵੇਖੋ, ਜੇ ਲਾਲੀ ਮਜੀਠੀਆ ਦਾ ਆਪਾਂ ਦੇਖੀਏ, ਠੀਕ ਹੈ ਉਹਨਾਂ ਦਾ ਨਾਂ ਸੀਗਾ ਕਿਸੇ ਸਮੇਂ ਕਾਂਗਰਸ ਦੇ ਬਹੁਤ ਤੇਜ਼ ਤਰਾਰ ਤੇ ਪੜ੍ਹੇ ਲਿਖੇ ਤਰਜਮਾਨ ਸਨ, ਤੇ ਬਾਅਦ ਦੇ ਵਿੱਚ ਨਹੀਂ ਉੱਥੇ ਮਜੀਠੀਏ ਦਾਲ ਗਲੀ। ਇਹ ਆਪ ਹੀ ਕਹਿੰਦੇ ਹੁੰਦੇ ਸਨ ਕਿ ਮਜੀਠੇ ਦੇ ਵਿੱਚ ਕਾਂਗਰਸ ਜਾਣਬੁੱਝ ਕੇ ਕਮਜ਼ੋਰ ਉਮੀਦਵਾਰ ਉਤਾਰਦੀ ਹੈ, ਤਾਂ ਹੁਣ ਉਹੀ ਉਮੀਦਵਾਰ, ਉਹੀ ਸਾਰਾ ਕੁਝ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਮਲੋਟ ਦੇ ਵਿੱਚ ਇੱਕ ਦੋ ਮੁੰਡੇ ਸੀਗੇ, ਇੱਕ ਤੇ ਅਰਸ਼ ਸੀ ਸਾਈਕਲ ਵਾਲਾ, ਉਹਨੂੰ ਸਾਈਕਲ ਵਾਲਾ ਕਹਿੰਦੇ ਸੀ, ਸਾਈਕਲ ਤੇ ਹੀ ਇਹਨਾਂ ਦਾ ਕੰਪੇਨ ਕਰਦਾ ਰਿਹਾ ਬਹੁਤ ਦੇਰ ਤੋਂ, ਤੇ ਉਹਨੂੰ ਅਰਸ਼ ਸਾਈਕਲ ਵਾਲਾ ਕਹਿੰਦੇ ਆ। ਤਾਂ ਉਹਨੇ ਤਾਲਟੋ ਕੀ ਸੀ, ਬੜੀ ਸਪੋਰਟ ਵੀ ਮਿਲੀ ਕਿ ਸ਼ਾਇਦ ਉਹਨੂੰ ਟਿਕਟ ਦੇ ਦੇਣਗੇ, ਪਰ ਉਹ ਸਾਈਕਲ ਦਾ ਚਾਹੀਦਾ ਉਹਦਾ ਚੱਕਾ ਹੀ ਇਹਨਾਂ ਨੇ ਜਾਮ ਕਰ ਦਿੱਤਾ, ਦਿੱਲੀ ਤੋੜ ਦਿੱਤਾ। ਫਿਰ ਇੱਕ ਮੁੰਡਾ ਹੋਰ ਸੀਗਾ, ਸ਼ਾਇਦ ਉਹਦਾ ਨਾਂ ਜਸ਼ਨ ਹੈ, ਉਹਨਾਂ ਨੇ ਵੀ ਚੰਗਾ ਭੱਜ ਤੋੜ ਵਾਲਾ ਕੰਮ ਕੀਤਾ। ਪਰ ਮਲੋਟ ਦੇ ਵਿੱਚ ਟਿਕਟ ਜਿਹੜੀ ਆ ਉਹ ਦਿੱਤੀ ਗਈ ਹੈ ਡਾਕਟਰ ਬਲਜੀਤ ਕੌਰ ਨੂੰ, ਕਿਉਂਕਿ ਪਿਛਲੀ ਵਾਰੀ ਇੱਥੋਂ ਬੜਾ ਇਹਨਾਂ ਦਾ ਵਧੀਆ ਕੈਂਡੀਡੇਟ ਸੀਗਾ ਪ੍ਰਿੰਸੀਪਲ ਬਲਦੇਵ ਸਿੰਘ, ਉਹ ਫਿਰ ਫੌਤ ਹੋ ਗਏ ਸਨ। ਉਹਨਾਂ ਨੇ ਬੜੀ ਫਾਈਟ ਦਿੱਤੀ ਸੀ, ਅੱਛੀ ਖਾਸੀ ਵੋਟ ਇਹਨਾਂ ਦੀ ਨਿਕਲੀ ਸੀ। ਸੋ ਇਸ ਤਰ੍ਹਾਂ ਮਤਲਬ ਕਿ ਇਹਨਾਂ ਦਾ ਵੀ ਜੇ ਤੁਸੀਂ ਦੇਖੋਗੇ, ਮੈਂ ਜਿਵੇਂ ਕਿਹਾ ਕਿ ਟਿਕਟਾਂ ਦੀ ਵੰਡ ਵੇਲੇ ਸਾਰੀਆਂ ਪਾਰਟੀਆਂ 'ਚ ਇਹੋ ਜਿਹਾ ਝਗੜਾ ਪੈਣਾ ਸੁਭਾਵਿਕ ਹੈ। ਤੇ ਇਹਨਾਂ ਦੀਆਂ ਵੀ ਜਿਹੜੀਆਂ ਸੂਚੀਆਂ ਆ ਰਹੀਆਂ, ਜੇ ਤੁਸੀਂ ਦੇਖੋਗੇ, ਬਹੁਤਾ ਤਾਂ ਨਹੀਂ ਜਿਵੇਂ 2017 ਚ ਇਹਨਾਂ ਦਾ ਖਲਾਰਾ ਪਿਆ ਸੀ, ਪਰ ਤਾਂ ਵੀ ਸੀਟ ਤੇ ਰੌਲਾ ਜ਼ਰੂਰ ਪੈਂਦਾ ਇਹਨਾਂ ਦਾ। ਜੀ ਜੀ ਬਿਲਕੁਲ। ਇਹ ਤਾਂ ਰਹਿਣਾ ਹੀ ਰਹਿਣਾ ਆ। ਸਤਿਆਪਾਲ ਮਲਿਕ ਨੇ ਮੋਦੀ ਨੂੰ ਦੱਸਿਆ ਘਮੰਡੀ। ਸਤਿਆਪਾਲ ਮਲਿਕ ਨੇ ਦੇਖੋ ਬਿਆਨ ਜਿਹੜਾ ਦਿੱਤਾ ਨਾ, ਉਹਦੀ ਵੀਡੀਓ ਵਾਇਰਲ ਹੋ ਰਹੀ ਹੈ। ਦਾਦਰਾ ਨਗਰ ਹਵੇਲੀ ਦੇ ਵਿੱਚ ਕੋਈ ਪ੍ਰੋਗਰਾਮ ਸੀ, ਉੱਥੇ ਉਹਨੇ ਆਖਿਆ ਮੈਂ ਕਿਸਾਨ ਪ੍ਰੋਟੈਸਟ ਦੇ ਦੌਰਾਨ ਗਿਆ ਸਾਂ ਪ੍ਰਧਾਨ ਮੰਤਰੀ ਨੂੰ ਮਿਲਣ, 5 ਮਿੰਟ ਦੀ ਗੱਲ ਹੋਈ ਤੇ ਮੇਰੀ ਲੜਾਈ ਹੋ ਗਈ ਇਹਦੇ ਨਾਲ। ਕਹਿੰਦਾ ਪ੍ਰਧਾਨ ਮੰਤਰੀ ਨੂੰ ਆਖਿਆ, ਮੈਂ ਕਿਹਾ ਵੀ 500 ਬੰਦਾ ਮਰ ਗਿਆ, ਤੇ ਉਹ ਕਹਿੰਦਾ ਮੇਰੇ ਲਈ ਮਰੇ। ਕਹਿੰਦਾ ਮੈਂ ਕਿਹਾ ਵੀ ਹਾਂ ਤੂੰ ਰਾਜਾ ਬਈ, ਤੈਨੂੰ ਉਹਨਾਂ ਨੇ ਰਾਜ ਤੇ ਬਿਠਾਇਆ ਤੇ ਤੂੰ ਗਲਤ ਫੈਸਲਾ ਕੀਤਾ, ਉਹ ਬੰਦੇ ਮਰੇ ਹੀ ਨਹੀਂ, ਬੰਦੇ ਤਾਂ ਤੇਰੇ ਹੀ ਹੈ, ਤੇਰੇ ਰਾਜ ਦੇ ਵਿੱਚ ਮਰੇ ਨੇ। ਕਹਿੰਦਾ ਨਹੀਂ ਫਿਰ ਤੂੰ ਅਮਿਤ ਸ਼ਾਹ ਨੂੰ ਮਿਲਣਾ। ਅਮਿਤ ਸ਼ਾਹ ਕੋਲ ਗਿਆ ਮੈਂ, ਤੇ ਅਮਿਤ ਸ਼ਾਹ ਵੀ ਖਾਫਾਈ ਸੀ, ਕਹਿੰਦਾ ਇਹਦੀ ਮੱਤ ਮਾਰੀ ਕੁਛ ਬੰਦਿਆਂ ਨੇ। ਇਹ ਸਤਿਆਪਾਲ ਮਲਿਕ ਨੇ ਗੱਲ ਕਹੀ ਹੈ। ਹੁਣ ਦੇਖੋ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਕਿਉਂਕਿ ਸਤਿਆਪਾਲ ਮਲਿਕ ਆਪਾਂ ਨੂੰ ਪਤਾ ਹੈ ਕਿ ਚਲੋ ਕਈ ਪਾਰਟੀਆਂ ਉਹਨਾਂ ਨੇ ਗਈਆਂ, ਫਿਰ ਵਕੀਲ ਆ ਗਏ, ਇੱਧਰ ਵੈਸਟਰਨ ਯੂਪੀ ਦਾ ਅੱਛਾ ਨਾਮ ਆ। ਕਾਰਨ ਕੁਝ ਵੀ ਹੋ ਸਕਦਾ, ਕਿਉਂਕਿ ਵੈਸਟਰਨ ਯੂਪੀ ਦੀ ਰਾਜਨੀਤੀ ਕਿਸਾਨ ਵੋਟਾਂ ਤੋਂ ਬਗੈਰ ਨਹੀਂ ਚੱਲ ਸਕਦੀ। ਤੇ ਜੋ ਮਰਜ਼ੀ ਆ ਅਗਲੇ ਦਾ ਰਾਜਨੀਤਿਕ ਕਾਰਨ ਰਿਹਾ ਹੋਵੇ ਕੁਝ ਵੀ, ਪਰ ਕਿਸਾਨਾਂ ਦੀ ਸਪੋਰਟ ਕਰਦਾ ਰਿਹਾ। ਕਿਉਂਕਿ ਮੈਂ ਜਿਵੇਂ ਕਿਹਾ ਕਿ ਵੈਸਟਰਨ ਯੂਪੀ ਦੇ ਵਿੱਚ ਕਿਸਾਨ ਵੋਟ ਬੜੀ ਅਹਿਮੀਅਤ ਰੱਖਦੀ ਹੈ, ਪਰੰਤੂ ਐਸੀ ਸਟੇਟਮੈਂਟ ਨਹੀਂ ਸੀ ਦਿੱਤੀ ਸਤਿਆਪਾਲ ਮਲਿਕ ਨੇ ਅੱਜ ਤੱਕ। ਹਾਂ, ਇਹ ਜ਼ਰੂਰ ਕਿਹਾ ਸੀਗਾ ਕਿ ਸਿੱਖਾਂ ਨੂੰ ਨਾ ਛੇੜੋ, ਇੰਦਰਾ ਗਾਂਧੀ ਨੂੰ ਵੀ ਇਹੀ ਕਿਹਾ ਗਿਆ ਸੀਗਾ। ਸੋ ਇਹੋ ਜਿਹੇ ਬਿਆਨ ਤੇ ਦਿੱਤੇ ਨੇ ਸਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਜਾਂ ਸਿੱਖ ਕੌਮ ਦੇ ਹੱਕ ਦੇ ਵਿੱਚ, ਪਰੰਤੂ ਏਡੀ ਵੱਡੀ ਸਟੇਟਮੈਂਟ ਨਹੀਂ ਸੀ ਦਿੱਤੀ ਕਿ ਸਿੱਧਾ ਪ੍ਰਧਾਨ ਮੰਤਰੀ ਨੂੰ ਇੱਕ ਤਰ੍ਹਾਂ ਨਾਲ ਕਟਹਿਰੇ 'ਚ ਖਿਲਾਰ ਦੇਣਾ ਕਿ 500 ਬੰਦੇ ਦੀ ਮੌਤ ਦਾ ਉਹ ਜ਼ਿੰਮਾ ਹੀ ਨਹੀਂ ਲੈ ਰਹੇ। ਜ਼ਿੰਮਾ ਲੈਣਾ ਤੇ ਦੂਰ ਦੀ ਗੱਲ, ਉਹ ਕਹਿੰਦੇ ਕਿ ਮੇਰੇ ਲਈ ਮਰੇ ਨੇ, ਬਹੁਤ ਵੱਡੀ ਗੱਲ। ਔਰ ਦੂਜੀ ਗੱਲ ਇਹ ਕਿਵੇਂ ਤਿਸ਼ਾ ਵਾਲੀ ਗੱਲ ਨਾਲ ਜੋੜ ਦਿੱਤੀ। ਗੱਲ ਇੱਕ ਹੋਰ ਵੀ ਇਹਦੇ ਚੋਂ ਨਿਕਲੇਗੀ, ਚਲੋ ਇਹ ਤੇ ਸੰਵੇਦਨਹੀਨਤਾ ਹੈਗੀ ਹੁਣ ਤੱਕ, ਕਿਉਂਕਿ ਪੀਐਮਓ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਖੰਡਨ ਨਹੀਂ ਆਇਆ। ਹੁਣ ਜੇ ਖੰਡਨ ਆਉਂਦਾ ਵੀ ਹੈ ਤੇ ਤਾਂ ਵੀ ਇੱਕ ਤਰ੍ਹਾਂ ਨਾਲ ਕਿਰਕਰੀ ਹੈ, ਕਿਉਂਕਿ ਇਹਨਾਂ ਦਾ ਉਹ ਪਾਰਟੀ ਦਾ ਆਗੂ ਹੈ, ਇਹਨਾਂ ਦਾ ਹੀ ਬਣਾਇਆ ਗਵਰਨਰ ਹੈ। ਜੇ ਉਹਨੂੰ ਕੱਢਦੇ ਪਾਰਟੀ ਚੋਂ ਤਦ ਵੀ ਐਕਸ਼ਨ, ਮਤਲਬ ਕਿ ਉਹ ਜਿਹੜਾ ਹੈ ਉਹ ਰਿਐਕਸ਼ਨ ਦਾ ਸ਼ਿਕਾਰ ਹੋਏਗਾ। ਸੋ ਇਸ ਕਰਕੇ ਭਾਜਪਾ ਕਸੂਤੀ ਫਸਾ ਦਿੱਤੀ ਹੈ ਸਤਿਆਪਾਲ ਮਲਿਕ ਨੇ। ਪਰ ਮੈਂ ਇਸ ਗੱਲ ਤੋਂ ਵੀ ਕਿਤੇ ਨਾ ਕਿਤੇ ਅੱਗੇ ਜਾ ਕੇ ਥੋੜੀ ਜਿਹੀ ਗੱਲ ਦੇਖਦਾ ਵਾਂ ਕਿ ਜਿਸ ਤਰੀਕੇ ਨਾਲ ਬਿਆਨ ਦਿੱਤਾ ਗਿਆ ਸਤਿਆਪਾਲ ਮਲਿਕ ਵੱਲੋਂ, ਤੇ ਜੇ ਇਹਨੂੰ ਗੌਰ ਦੇ ਨਾਲ ਦੇਖੀਏ ਤਾਂ ਇਹ ਕਿਤੇ ਨਾ ਕਿਤੇ ਫਿਰ ਜਿਹਨੂੰ ਸੱਚ ਮੰਨ ਲਈਏ, ਕਥਿਤ ਦਾਅਵੇ ਨੂੰ ਜੇ ਸੱਚ ਮੰਨ ਲਈਏ, ਤਾਂ ਕਿਤੇ ਨਾ ਕਿਤੇ ਫਿਰ ਸ਼ਾਹ
ਤੇ ਨਰਿੰਦਰ ਮੋਦੀ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਹੈ ਥੋੜੀ ਦੂਰੀ। ਇਹਦਾ ਅਰਥ ਤਾਂ ਇਹੋ ਹੀ ਨਿਕਲਦਾ ਹੈ ਨਾ, ਜਿਸ ਤਰੀਕੇ ਨਾਲ ਇਹ ਬੋਲ ਜਿਹੜੇ ਉਹਨਾਂ ਨੇ ਸੁਣਾਏ ਆ। ਸੋ ਕਾਫੀ ਵੱਡੀ ਸਟੇਟਮੈਂਟ ਹੈ ਇਸ ਸਮੇਂ। ਜੇ ਆਪਾਂ ਦੇਖੀਏ ਤਾਂ ਸਤਿਆਪਾਲ ਮਲਿਕ ਦਾ ਬਿਆਨ ਅੱਜ ਸਾਰੇ ਜਿੰਨੇ ਮੀਡੀਆ ਦਾ ਸੀ ਉਹਨਾਂ ਵੱਲੋਂ ਕਵਰ ਕੀਤਾ। ਜੀ, ਜੀ ਬਿਲਕੁਲ, ਕਿਉਂਕਿ ਅਮਿਤ ਸ਼ਾਹ ਵੀ ਨਾਰਾਜ਼ ਆ। ਇਹ ਇੱਕ ਵੱਡੀ ਗੱਲ ਜਿਹੜੀ ਆ ਉਸ 'ਚੋਂ ਨਿਕਲ ਕੇ ਆਉਂਦੀ ਆ। ਪੰਜਾਬ ਸਰਕਾਰ ਦੇ ਰਵੱਈਏ ਤੋਂ ਟੁੱਟੀ ਵਰਲਡ ਚੈਂਪੀਅਨ। ਹਾਂਜੀ ਦੇਖੋ, ਇਹ ਨਾ ਜਿਵੇਂ ਆਪਾਂ ਉਹ ਕਹਿੰਦੇ ਹੁੰਦੇ ਆ, ਗੂੰਗੇ ਤੇ ਬੋਲਿਆਂ ਵਾਸਤੇ ਸਮਾਚਾਰ, ਗੂੰਗੇ ਤੇ ਬੋਲੇ। ਹੁਣ ਬੱਚਾ ਕੋਈ ਵੀ ਹੋ ਸਕਦਾ, ਪਰ ਟੈਲੈਂਟਡ ਕੋਈ ਵੀ ਹੋ ਸਕਦਾ ਹੈ। ਸੱਚ ਹੈ, ਜ਼ਿੰਦਗੀ ਨਾਲ ਕੋਈ ਵੀ ਲੜ ਸਕਦਾ ਹੈ, ਹੌਸਲਾ ਕਿਸੇ ਦਾ ਵੀ ਬਹੁਤ ਵੱਡਾ ਹੋ ਸਕਦਾ ਹੈ। ਇੱਕ ਲੜਕੀ ਹੈ, ਇਹ ਮੇਰੇ ਖਿਆਲ ਦੇ ਨਾਲ 7 ਵਾਰ ਦੀ ਤੇ ਨੈਸ਼ਨਲ ਚੈਂਪੀਅਨ ਹੈ, ਕੰਨਾਂ ਤੋਂ ਮਤਲਬ ਕਿ ਬੋਲੀ ਹੈ। ਫਿਰ ਜੇ ਤੁਸੀਂ ਦੇਖੋਗੇ ਤਾਂ ਇਹਨੇ ਵਰਲਡ ਚੈਂਪੀਅਨਸ਼ਿਪ ਵੀ ਜਿੱਤੀ ਹੋਈ ਹੈ ਮੇਰੇ ਖਿਆਲ ਦੇ ਨਾਲ, ਚੈਸ ਦੇ ਵਿੱਚ, ਸ਼ਤਰੰਜ ਦੇ ਵਿੱਚ। ਹੁਣ ਇਹਨੇ ਜਿਹੜੀ ਗੱਲ ਕਹੀ ਆ ਉਹ ਵਾਕਿਆ ਹੈਰਾਨ ਕਰਨ ਵਾਲੀ ਆ। ਉਹਨੇ ਕਿਹਾ ਮੇਰੇ 5 ਸਾਲ ਇਹਨਾਂ ਨੇ ਬਰਬਾਦ ਕਰ ਦਿੱਤੇ ਨੇ। ਪ੍ਰਗਟ ਸਿੰਘ ਹੋਰਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਇਹਨਾਂ ਨੇ ਮੈਨੂੰ ਜੌਬ ਦਾ ਕਿਹਾ ਸੀਗਾ, ਪਰ ਹੁਣ ਇਹ ਕੀ ਕਹਿੰਦੇ ਆ ਕਿ ਦੇਖੋ, ਇਹ ਕਹਿੰਦੇ ਆ ਕਿ ਬਈ ਜਿਹੜਾ ਅਸੀਂ ਤੁਹਾਨੂੰ ਕਿਹਾ ਸੀ ਕੈਸ਼ ਅਵਾਰਡ ਦੇਵਾਂਗੇ ਜਾਂ ਜੌਬ ਦੇਵਾਂਗੇ, ਉਹ ਨਹੀਂ ਦੇ ਸਕਦੇ, ਕਿਉਂਕਿ ਤੁਹਾਡੀ ਇਹ ਜਿਹੜੀ ਮਤਲਬ ਕਿ ਬੋਲਿਆਂ ਦੀ ਖੇਡ ਆ ਉਹ ਸਾਡੇ ਇੱਥੇ ਕਲਾਸੀਫਾਈਡ ਨਹੀਂ ਹੈ। ਕਹਿਣ ਦਾ ਮਤਲਬ ਹੈ ਕਿ ਉਹਨੂੰ ਮਾਨਤਾ ਨਹੀਂ ਹੈ, ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੀ ਨਹੀਂ ਹੈਗਾ ਜਿਹਦੇ ਤਹਿਤ ਅਸੀਂ ਇਹ ਤੁਹਾਨੂੰ ਜੌਬ ਦੇ ਦਈਏ। ਹੁਣ ਫਿਰ ਉਹ ਕੁੜੀ ਜਿਹੜੀ ਆ ਵਿਚਾਰੀ ਦੇਖੋ ਬਹੁਤ ਜ਼ਿਆਦਾ ਅਪਸੈਟ ਹੋਈ ਪਈ। ਉਹ ਕਹਿੰਦੀ ਤੁਸੀਂ ਮੈਨੂੰ ਬਰਬਾਦ ਕਰ ਦਿੱਤਾ। ਗੱਲ ਤੇ ਸਹੀ ਹੈ ਨਾ। ਦੇਖੋ, ਇੱਕ ਕਿਸੇ ਬੱਚੇ ਨੇ ਇੱਕ ਤੇ ਜ਼ਿੰਦਗੀ ਨਾਲ ਫਾਈਟ ਕੀਤੀ, ਆਪਣੇ ਆਪ ਨੂੰ ਹੀਣਾ ਨਹੀਂ ਵਿਖਾਇਆ ਦੁਨੀਆ ਦੇ ਸਾਹਮਣੇ। ਜੋ ਵੀ ਹੈ, ਲੜਕੀ ਇੱਥੋਂ ਤੱਕ ਪਹੁੰਚੀ। ਤੁਸੀਂ ਕਹਿ ਰਹੇ ਹੋ ਕਿ ਦੇਖੋ ਜੀ ਹੁਣ ਸਾਡੇ ਕੋਲ ਪ੍ਰਬੰਧ ਨਹੀਂ ਹੈਗਾ। ਗੱਲ ਇਹ ਹੈ ਕਿ ਦੇਖੋ, ਮੈਂ ਜਿਵੇਂ ਕਿਹਾ ਕਿ ਟੈਲੈਂਟਡ ਕੋਈ ਵੀ ਹੋ ਸਕਦਾ ਹੈ। ਉਸ ਟੈਲੈਂਟ ਨੂੰ ਜੌਬ ਜਾਣੀ ਚਾਹੀਦੀ ਹੈ, ਨਾ ਕਿ ਕਿਸੇ ਦੀ ਅੰਗਹੀਣਤਾ ਨੂੰ ਤੁਸੀਂ ਰਸਤੇ ਦਾ ਅੜਿੱਕਾ ਬਣਾ ਦਿਓ। ਅਗਲੇ ਨੇ ਤਾਂ ਅੜਿੱਕਾ ਬਣ ਨਹੀਂ ਦਿੱਤਾ ਆਪਣੀ ਲਾਈਫ ਦੇ ਵਿੱਚ, ਤਾਂ ਤੁਸੀਂ ਆਪਣੇ ਸਿਸਟਮ ਦੇ ਵਿੱਚ ਉਹਨੂੰ ਅੜਿੱਕਾ ਬਣਾ ਰਹੇ ਹੋ। ਤਾਂ ਤੁਹਾਡੀ ਖੇਡ ਪਾਲਿਸੀ ਫਿਰ ਸਵਾਦ ਹੀ ਖੇਡ ਪਾਲਿਸੀ ਹੈ, ਜਿਸ ਤਰ੍ਹਾਂ ਦਾ ਧਿਆਨ ਹੀ ਨਹੀਂ ਰੱਖਿਆ ਜਾਂਦਾ। ਇਹਨੂੰ ਰੱਦ ਕਰਨਾ ਚਾਹੀਦਾ, ਕਾਂਟਾ ਮਾਰਨਾ ਚਾਹੀਦਾ। ਔਰ ਅਫਸੋਸ ਦੀ ਗੱਲ ਇਹ ਆ ਕਿ ਇਹ ਜਿਹੜੀ ਲੜਕੀ ਹੈ ਮਲਿਕਾ ਹੰਡਾ, ਇਹਦਾ ਮਾਮਲਾ ਤੇ ਹੁਣ ਆਇਆ ਸਾਹਮਣੇ। ਅੱਗੇ ਇਹਨਾਂ ਦੀ ਪਾਲਿਸੀ ਦੇ ਵਿੱਚ ਇਹ ਆ ਗਿਆ ਸੀਗਾ ਕਿ ਜਿਹੜੇ 6 ਲੱਖ ਰੁਪਈਆ ਕਮਾਉਂਦੇ ਨੇ ਪੁਰਾਣੇ ਓਲੰਪੀਅਨ, ਉਹ ਪੈਨਸ਼ਨ ਪਾਉਣ ਦੇ ਹੱਕਦਾਰ ਨਹੀਂ ਹੋਣਗੇ। ਸੋ ਇਹ ਚੀਜ਼ਾਂ ਇਹਨਾਂ ਦੀ ਸਰਕਾਰ ਦੇ ਵਿੱਚ ਬਣੀਆਂ। ਪ੍ਰਗਟ ਸਿੰਘ ਨੂੰ ਮੰਨਣਾ ਚਾਹੀਦਾ ਕਿ ਗਲਤ ਨੇ, ਔਰ ਇਸ ਤੋਂ ਬਾਅਦ ਸਹੀ ਕਰ ਸਕਦੇ ਆ ਤਾਂ 2-4 ਦਿਨ ਹੈਗੇ ਆ, ਸਹੀ ਕਰ ਦੇਣ ਔਰ ਇਹੋ ਜਿਹੀਆਂ ਬੱਚੀਆਂ ਨੂੰ, ਇਹੋ ਜਿਹੇ ਬੱਚਿਆਂ ਨੂੰ ਜੌਬ ਦੇਣ। ਜੀ, ਜੀ ਬਿਲਕੁਲ। ਫਿਰ ਨਿਰਾਸ਼ ਹੁੰਦੇ ਨੇ ਤੇ ਫਿਰ ਸਭ ਨੂੰ ਪਤਾ ਵੀ ਫਿਰ ਤਾਂ ਹੀ ਤਾਂ ਕੋਈ ਇਸ ਪਾਸੇ ਵੱਲ ਨੂੰ ਵੱਧ ਕੇ ਜਿਹੜਾ ਉਹ ਰਾਜੀ ਨਹੀਂ ਆ। ਹਾਂਜੀ, ਜੀ, ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜੀ, ਤੇ ਸਰੋਤਿਓ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।